ਐਵੇਂ ਮਿੱਤਰੋ ਅਸੀਂ ਪਹੁੰਚੇ ਸੋਹਣੇ ਸ਼ਹਿਰ ਸਰਗੋਦਾ ਦੇ ਲਾਰੀ ਅੱਡੇ। ਮਿੱਤਰੋ ਬੱਸ ਨਿਕਲਣ ਲੱਗੀ ਸੀ ਅੱਡੇ ਚੋਂ ਬਾਹਰ। ਕਿਹਾ ਤਲਾ ਭਾਈ ਜਲਦੀ ਜਲਦੀ ਲੈ ਲੈ ਟਿਕਟ, ਕਿਤੇ ਹੁੰਦਾ ਹੋਵੇ ਲੇਟ। ਕਹਿੰਦਾ ਯਾਰ ਟਿਕਟ ਦੇ ਦੇ। ਕਹਿੰਦਾ ਠੀਕ ਆ ਯਾਰ। ਆਖਰੀ ਅਸਲਾਮ ਅਲੈਕਮ ਪਿੰਡ ਵਾਲਿਓ, ਕੀ ਹਾਲ ਚਾਲ ਹੈ? ਸੁਬਹ ਸੁਬਹ ਆ ਗਈ ਮਾਂ ਦੇ ਹੱਥਾਂ ਦੀ ਗਰਮਾ ਗਰਮ ਸੈਰੀ। ਮਿੱਤਰੋ ਨਾਈਸ ਮੁੰਡੇ ਤੋਂ ਪਹਿਲਾਂ ਆ ਕੇ ਕਰਦੇ ਪਿਆ ਜੀ ਮਾਂ ਦੇ ਹੱਥਾਂ ਦੀ ਗਰਮਾ ਗਰਮ ਸੈਰੀ। ਮਿੱਤਰੋ ਇੱਕ ਚਾਹ ਦਾ ਵੱਡਾ ਕੱਪ ਯਾਰ ਮੈਂ ਲਾਜ਼ਮੀ ਪੀਂਦਾ, ਨਹੀਂ ਤਾਂ ਦੁਖਣ ਲੱਗ ਜਾਂਦਾ ਸੀ। ਹੋਈ ਮਿੱਤਰੋ ਸੁਬਹ ਸ਼ਹੀਨਾਬਾਦ ਯੂਨੀਅਨ ਕੌਂਸਲ ਜੋ ਆਈ ਕਾਲ, ਕਹਿੰਦੇ ਤੁਹਾਡਾ ਆਇਆ ਇੱਕ ਪਾਰਸਲ। ਲਿਆ ਮਿੱਤਰੋ ਨਮਾਨ ਭਾਈ ਨੂੰ ਮੈਂ ਕਿਹਾ ਯਾਰ ਰੌਣਕੋ ਰੌਣਕੀ ਚੱਲਦੇ ਆ, ਕਰਦੇ ਕੀ ਯਾਰ ਹੁਣੀ ਫਿਰ ਮਿੱਠੀਆਂ ਮਿੱਠੀਆਂ ਗੱਲਾਂ ਬਾਅਦ ਦੇਖਾਂ ਤੇ ਮਿੱਤਰੋ ਬਹੁਤ ਜ਼ਿਆਦਾ ਹੈਗੀਆਂ ਪਹਾੜੀਆਂ। ਮਾਸ਼ਾਅੱਲਾ ਪਹਾੜੀਆਂ ਦਾ ਵਿਊ ਚੈੱਕ। 12 ਮਿੰਟ ਤੇ 33 ਸੈਕਿੰਡ ਬਾਅਦ ਯਾਰ ਹੁਣੀ ਪਹੁੰਚ ਗਏ ਸ਼ਹੀਨਾਬਾਦ। ਇੱਕ ਆਇਆ ਸੀ ਥੈਲਾ ਯੂਨੀਅਨ ਕੌਂਸਲ ਤੋਂ, ਯਾਰਾਂ ਨੇ ਚੱਕਿਆ। ਮੈਂ ਕਿਹਾ ਰੱਖੀਏ ਸਕੂਟਰ ਤੇ ਚੱਲੀਏ ਸੋਹਣੇ ਪਿੰਡ। ਹੁਣੀ ਪਹੁੰਚ ਗਏ ਫਿਰ ਆਪਣੇ ਸੋਹਣੇ ਪਿੰਡ। ਯਾਰ ਕਿਆ ਬਾਤ ਆ ਮੇਰੇ ਸੋਹਣੇ ਪਿੰਡ ਦੇ ਸੋਹਣੇ ਸੋਹਣੇ ਰੋਡ। ਬਈ ਮਿੱਤਰੋ ਪਹੁੰਚੇ ਘਰ, ਕਹਿੰਦੇ ਘਰ ਨਹੀਂ ਬਹਿਣਾ ਤੂੰ ਲੈ ਕੇ ਆ ਪਾਣੀ। ਮੈਂ ਕਿਹਾ ਓਕੇ ਘਰ ਯਾਰ ਪਾਣੀ ਲੈ ਆਂਦੇ। ਹੋ ਗਿਆ ਮਿੱਤਰੋ ਨਮਾਜ਼ ਅਸਰ ਦਾ, ਤੁਹਾਨੂੰ ਪਤਾ ਪਹਿਲਾ ਕੰਮ ਨਮਾਜ਼ ਬਾਕੀ ਕੰਮ ਬਾਅਦ। ਅਸਰ ਪੜ ਕੇ ਯਾਰ ਹੁਣੀ ਜਿਵੇਂ ਹੀ ਆਏ ਬਾਹਰ ਮਾਸ਼ਾਅੱਲਾ ਮਨਾਰ ਦਾ ਕੰਮ ਬੜੀ ਸਪੀਡ ਦੇ ਨਾਲ ਹੁਣ ਜਾਰੀ। ਮਿੱਤਰੋ ਮੈਂ ਘਰ ਗਿਆ ਨਾਲ ਹੀ ਆ ਗਈ ਤਲਾ ਭਾਈ ਦੀ ਆਵਾਜ਼, ਕਹਿੰਦਾ ਆਇਆ ਬਾਹਰ ਨੂੰ ਮੈਨੂੰ ਲਾ ਕੇ ਆ ਅੱਡੇ। ਮਿੱਤਰੋ ਮਹੱਲੇ ਦੇ ਵੀ ਦੇਖਾਂ ਤੇ ਸਨੈਨ ਭਾਈ ਆ ਰਿਹਾ। ਮੈਂ ਕਿਹਾ ਆਇਆ ਬਾਈ ਤੂੰ ਵੀ ਜਾਣਾ ਨਾਲ? ਕਹਿੰਦਾ ਓਕੇ ਘਰ ਯਾਰ ਮੈਂ ਵੀ ਚੱਲ ਜਾਂਦਾ। ਸਟਾਰ ਮੁੰਡੇ ਦੇਖਾਂ ਤੇ ਮਿੱਤਰੋ ਜਾਂਦੇ ਪਏ ਆ ਜੀ ਸੋਹਣੇ ਸ਼ਹਿਰ ਸਰਗੋਦਾ। ਰੋਜ਼ਾ ਖੁੱਲਣ ਦੇ ਵਿੱਚ ਰਹਿ ਗਿਆ ਅੱਧਾ ਘੰਟਾ। ਚੈੱਕ ਕਰੋ ਥੱਲੇ ਰੋਡ ਤੇ ਉੱਤੇ ਨੀਲਾ ਨੀਲਾ ਅਸਮਾਨ। ਇਹਦਾ ਮਿੱਤਰੋ ਹੈਗਾ ਸੀ ਰੋਜ਼ਾ। ਮੈਂ ਕਿਹਾ ਯਾਰ ਫਿਰ ਰੋਜ਼ਾ ਵੀ ਤਾਂ ਖੋਲਣਾ। ਕਾਮਰਾਨ ਹੋਟਲ ਤੇ ਅਸੀਂ ਫਿਰ ਗਏ। ਮਿੱਤਰੋ ਹੋਣ ਲੱਗ ਗਈ ਸਾਡੀ ਡਿਸਕਸ ਕੇ ਕੀ ਮੰਗਾਈਏ। ਮੈਂ ਕਿਹਾ ਯਾਰ ਕੁਛ ਵੀ ਮੰਗਾ। ਫਿਰ ਬਾਅਦ ਮਿੱਤਰੋ ਕਰ ਲਿਆ ਫਿਰ ਫੈਸਲਾ। ਐਵੇਂ ਮਿੱਤਰੋ ਰੱਖਿਆ ਵੇਟਰ ਨੇ ਰਹਿਤਾ। ਯਾਰ ਹੁਣੀ ਲੱਗੇ ਸੀ ਖਾਣ, ਮੈਨੂੰ ਯਾਦ ਹੀ ਨਹੀਂ ਰਿਹਾ ਕਿ ਮੇਰਾ ਰੋਜ਼ਾ ਹੈ। ਖੁੱਲੇ ਤੋਂ ਮਿੱਤਰੋ 2 ਮਿੰਟ ਪਹਿਲਾਂ ਮਾਸ਼ਾਅੱਲਾ ਨੰਨਾ ਮੁੰਨਾ ਬੱਚਾ ਮਿੱਤਰੋ ਕਰਨ ਲੱਗਿਆ ਹੋਇਆ ਸੀ ਤਿਲਾਵਤ। ਫੈਸਲਾ ਕਰ ਲਿਆ ਸੀ ਕਿ ਮੰਗਾਣੀ ਹੈ ਕੜਾਈ। 5 ਮਿੰਟ ਬਾਅਦ ਅੱਗੇ ਹਾਜ਼ਰ ਖਿਦਮਤ ਹੋ ਗਈ ਗਰਮਾ ਗਰਮ ਕੜਾਈ। ਖੁੱਲਣੇ ਤੋਂ ਪਹਿਲਾਂ ਮਿੱਤਰੋ ਕਰ ਲੈਣੀ ਚਾਹੀਦੀ ਹੈ ਦੁਆ, ਕਿਉਂਕਿ ਉਦੋਂ ਬੜੀ ਹੁੰਦੀ ਹੈ ਯਾਰ ਕਬੂਲੀਅਤ। ਮਿੱਤਰੋ ਲਾਜ਼ਮੀ ਤੁਸੀਂ ਕਰਿਆ ਕਰੋ ਦੁਆ। ਮਿੱਤਰੋ 6 ਮਿੰਟ ਤੇ 19 ਸੈਕਿੰਡ ਬਾਅਦ ਮਿੱਤਰੋ ਕੜਾਈ ਦਾ ਹੋ ਗਿਆ ਸਫਾਇਆ। ਤਲਾ ਭਾਈ ਦੇਖਾਂ ਤੇ ਪੀਂਦੇ ਪਏ ਕਾਲਾ ਕਾਲਾ। ਪਤਾ ਮਿੱਤਰੋ ਮੇਰਾ ਹੈਗਾ ਸੀ ਰੋਜ਼ਾ ਸਿਰਫ 5-6 ਰੋਟੀਆਂ ਹੀ ਖਾ ਹੋਈਆਂ ਯਾਰ। ਖੁਣਾ ਖਾਣ ਤੋਂ ਬਾਅਦ ਟੇਬਲ ਦਾ ਦੇਖਾਂ ਤੇ ਕੁਝ ਐਸਾ ਹਾਲ ਹੋ ਗਿਆ। ਐਵੇਂ ਹੀ ਪਹੁੰਚੇ ਯਾਰ ਹੁਣੀ ਸੋਹਣੇ ਸ਼ਹਿਰ ਸਰਗੋਦਾ ਦੇ ਲਾਰੀ ਅੱਡੇ। ਇੱਧਰ ਦੇਖਾਂ ਤੇ ਮਿੱਤਰੋ ਬੱਸ ਲੱਗੀ ਸੀ ਨਿਕਲਣ ਅੱਡੇ। ਫਿਰ ਮਿੱਤਰੋ ਤਲਾ ਭਾਈ ਦੀ ਹੈ ਸੀ ਆਖਰੀ ਬਚੀ ਸੀ ਟਿਕਟ। ਤਲਾ ਭਾਈ ਨੇ ਫਿਰ ਮਿੱਤਰੋ ਉਹਨਾਂ ਨੇ ਫੜਿਆ ਬੈਗ ਤੇ ਰੱਖਦਾ ਬੱਸ ਦੀ ਡਿੱਗੀ ਤੇ। ਮਿੱਤਰੋ ਹੋ ਗਿਆ ਸੀ ਨਮਾਜ਼ੇ ਮਗਰਬ ਦਾ। ਤੁਹਾਨੂੰ ਪਤਾ ਯਾਰ ਨਮਾਜ਼ ਪੜੇ ਬਿਨਾ ਦਿਲ ਨੂੰ ਨਹੀਂ ਸਕੂਨ। ਨਮਾਜ਼ ਪੜ੍ਹਨੇ ਨੂੰ ਇੰਨਾ ਯਾਰ ਟਾਈਮ ਕੋ ਨਹੀਂ ਲੱਗਦਾ। ਤੁਸੀਂ ਵੀ ਯਾਰ ਲਾਜ਼ਮੀ ਪੜਿਆ ਕਰੋ ਨਮਾਜ਼। ਇਹਨੂੰ ਫਿਰ ਪਾਈਆਂ ਮਿੱਤਰੋ ਮਿੱਠੀਆਂ ਮਿੱਠੀਆਂ ਜੱਫੀਆਂ। ਮੈਂ ਕਿਹਾ ਯਾਰ ਓਕੇ ਤਲਾ ਭਾਈ ਅੱਲਾ ਦੇ ਹਵਾਲੇ। ਦੱਸਦਾ ਜਮਾ ਤਲਾ ਭਾਈ ਦਾ ਹੈਗਾ ਮਿੱਤਰੋ ਸਫ਼ਰ 24 ਘੰਟਿਆਂ ਦਾ। ਤਲਾ ਭਾਈ ਜਾਂਦੇ ਪਏ ਆ ਜੀ ਕੋਈ। ਦੇਖਾਂ ਤੇ ਮਿੱਤਰੋ ਆਹ ਸੀਟ ਤੇ ਬੈਠੇ ਆ। ਇੱਧਰ ਦੇਖਾਂ ਤੇ ਸਨੈਨ ਭਾਈ ਤੇ ਜਾਫਰ ਭਾਈ ਵੀ ਬਹਿ ਗਏ। ਮੈਂ ਕਿਹਾ ਬਾਹਰ ਆਓ ਯਾਰ ਤੁਸੀਂ ਵੀ ਨਾਲ ਹੀ ਚੱਲੇ। ਇਹ ਤਾਂ ਕਹਿੰਦੇ ਸੀ ਅਸੀਂ ਵੀ ਜਾਣਾ ਕੋਇਟਾ। ਮੈਂ ਕਿਹਾ ਨਹੀਂ ਭਾਈ ਉੱਠੋ ਯਾਰ ਮੇਰੇ ਨਾਲ ਆਓ ਪਿੰਡ। ਭਾਈ ਬਹਿ ਗਏ ਸੀ ਮਿੱਤਰੋ ਫਿਰ ਸੀਟ ਤੇ। ਮੈਂ ਕਿਹਾ ਯਾਰ ਓਕੇ ਅੱਲਾ ਦੇ ਹਵਾਲੇ। ਹੁਣ ਅਸੀਂ ਚੱਲੇ ਸੀ ਆ ਫਿਰ ਬਾਹਰ ਆ ਗਏ। ਓ ਭਾਈ ਚੱਲ ਚੱਲ ਮੈਂ ਭਾਈ ਨੂੰ ਕਹਿੰਦਾ ਬੂਆ ਚੱਲ ਚੱਲ। ਇਹਦਾ ਵੀ ਮਿੱਤਰੋ ਦਿਲ ਕੋਈ ਨਹੀਂ ਲੱਗ ਰਿਹਾ ਸੀ ਯਾਰ। ਮਿੰਟ ਬਾਅਦ ਆ ਜਾਂਦਾ ਸੀ ਗੱਡੀ ਚੋਂ ਬਾਹਰ। ਟਾਈਮ ਸੋਹਣੇ ਸ਼ਹਿਰ ਸਰਗੋਦਾ ਦੇ ਰੋਡ ਕਰਨ ਲੱਗ ਜਾਂਦੇ ਆ ਜਗਮਗ। ਤੇ ਟਾਈਮ ਸੋਹਣੇ ਸ਼ਹਿਰ ਸਰਗੋਦਾ ਦਾ ਕੁਈਨ ਰੋਡ ਚੈੱਕ ਪਹੁੰਚੇ ਯਾਰ ਹੁਣੀ ਘਰ। ਮਿੱਤਰੋ ਆਏ ਹੋਏ ਸੀ ਬੈਠਕ ਦੇ ਵਿੱਚ 2 ਮਹਿਮਾਨ। ਬਲਾਲ ਭਾਈ ਨੂੰ ਕਿਹਾ ਬਣਾ ਦੇ 2 ਟੈਟ। ਤੁਹਾਨੂੰ ਪਤਾ ਯਾਰ ਮਿੱਤਰੋ ਮੈਨੂੰ ਬੜੀ ਜਲਦੀ ਲੱਗ ਜਾਂਦੀ ਹੈ ਭੁੱਖ। ਯਾਰ ਹੁਣੀ ਪਹੁੰਚ ਗਏ ਨਦੀਮ 버ਗਰ ਪੁਆਇੰਟ ਤੇ। ਮੈਂ ਕਿਹਾ ਯਾਰ ਨੁਮਾਨ ਭਾਈ ਖਵਾ 버ਗਰ। ਅਨ ਭਾਈ ਨੇ ਵੀ ਮਿੱਤਰੋ ਨਾ ਨਹੀਂ ਕੀਤੀ। ਯਾਰਾਂ ਨੇ ਵੀ ਮਿੱਤਰੋ ਮਿੰਟੋ ਪਹਿਲਾਂ ਮੰਗਾ ਲਿਆ ਸਪਾਈਸੀ ਜਿਹਾ 버ਗਰ। ਅੱਗੇ ਹਾਜ਼ਰੀ ਖਿਦਮਤ ਹੋਇਆ ਗਰਮਾ ਗਰਮ 버ਗਰ ਨਾਲ ਆ ਗਈ ਮਾਇਓਨੀਜ਼। ਮਿੱਤਰੋ ਫਿਰ ਬਿਸਮਿਲ੍ਲਾ। ਮੈਂ ਕਿਹਾ ਦੇ ਦੇ ਹੁਣ ਦਬਾ ਕੇ ਰਗੜਾ। ਕਹਿੰਦਾ ਓਕੇ ਕਰ ਯਾਰ ਹੁਣੇ ਖਾ ਲੈਂਦੇ। ਯਾਰਾਂ ਨੇ ਫਿਰ ਮਿੱਤਰੋ ਕਰਤਾ 버ਗਰ ਦਾ ਆਪਰੇਸ਼ਨ। ਉਸ ਤੋਂ ਬਾਅਦ ਮੈਨੂੰ ਦਿਓ ਇਜਾਜ਼ਤ। ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ। ਪਾਕਿਸਤਾਨ ਜ਼ਿੰਦਾਬਾਦ।